वाहिगुरू जी का खालसा वाहिगुरू जी की फतेह। सो पंजाबियों ਤੁਹਾਨੂੰ पता ही है कि पंजाब ਦੇ अंदर की चल रहा। बड़े ਚਾਵਾਂ ਦੇ ਨਾਲ बड़े खुशियां ਦੇ ਨਾਲ ਬਦਲਾਅ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹਿੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ ਹੈ। ਬੁੱਚੜਪਣੇ ਤੇ ਉਤਰਿਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ ਹੈ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ 'ਚ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਸਾਡਾ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਉਹਨੂੰ ਮਹੀਨੇ ਬਾਅਦ ਜਾਗ ਆਈ ਵੀ ਮੈਂ ਅੱਜ ਜਾ ਕੇ ਪੁਲਿਸ ਕੋਲੇ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਮੇਰੇ ਕੋਲ, ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ, ਖੁਸ਼ੀ ਦੀ ਗੱਲ ਹੈ, ਠੀਕ ਹੈ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ
ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਆ ਤੇ ਉਹਦਾ ਇੱਕ ਭਰਾ ਹੈ, ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ ਗੱਲ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ। ਯਾਰ, ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ, ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ। ਯਾਰ, ਹੱਦ ਹੋ ਗਈ ਯਾਰ, ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ
सिस्टम ते चोट करता रहा, हर गल च, हर कहानी, हर चुटकले च। वो भगवंता च किहड़े राह पै गया यार, ये उम्मीद नहीं सजना तेथों, पर तेरे च बेअंत ते विचल दी रूह प्रवेश कर गई। मात पाएगा, सब नूं पिछे छड्डेगा, तू मेरी गल याद रखी। सो पंजाब दे लोको 29 तरीक नूं बई इकट्ठ रखिया कोट दुन्ने। जे अंदर कोई रड़क हैगी आ, अंदर कोई दर्द हैगा, कोई रोह हैगा, तो उदे पंजाब दा कोई भी बंदा, कोई साडा भरा नौजवान, कोई बजुर्ग, कोई मां भैन, ओदे रुकने नहीं चाहिए। जिले बरनाले दा पिंड आ कोट दुन्ना, ओदे नूं दस दिओ भी ये तेरे जबर दा सामना करने लई लोग तैयार ने। किहड़े भुलेखे च बैठा, मूंह तोड़ जवाब देणगे लोग तेरा। ये जिहड़ा जबर तूं ढा रहा है, जिहड़ा जुल्म तशद्दुद तूं कर रहा है, जिहड़े तरीके नाल तूं जलील कर रहा है, ये लोग तैनूं इट दा जवाब पत्थर ना देणगे। गल याद रखी। जे हुण भी ना जागे फिर ठीक है, फिर सतनाम है, फिर ठीक है, फिर ठीक है। साडे वर्गां नूं फसण दिओ, मारन दिओ, कोई गल नहीं। मगरों साडे वर्गां दीयां गल्लां गुल्लां सुणदे रहा करो भी बंदे दा चंगे सी यार, गल तां पंजाब दे भले दी करदे सी, उदों असीं क्यों ना उठे, मगरों पछताई जाया करो। अज गीत सुनाई गया खड़ा उत्थे स्टेजां ते, थल्ले बैठे लोगों ने किसी च जरूरत नहीं पई मैनूं सवाल पुछदे भी की करी जाना तूं। वो जिन्ना जोर साडे वर्गां नूं अंदर फड़न ते देण ते लग्या तेरा, खैरे वर्गां नूं, भाने वर्गां नूं, आ मेरे भी परचा दिता तू हरीके पतन तर चिट्टे दा झोटा मानसा वाला, वो भी चक के तू अंदर देता सी। जिन्ना जोर साडे वर्गां नूं जिहड़े कोई गल कर रहे पंजाब दी, ये काम साडे है। चिट्टा रोकना झोटे वर्गां दा साडे वर्गां दा काम है, एजेंटां नूं पैसे कढाउणे भाने वर्गां दा काम है। ये तेरे काम है, तू सरकार है। कोई असीं करदे सवाल करदे लड़कदे असीं तैनूं। इन्ना जोर जिन्ना तू ला रहा चिट्टा रोकण दी ला दे यार। गुरु ग्रंथ साहब दीयां बेअदबियां होईयां, वो इंसाफ दी लोक, वो इंसाफ ही दवा दे कौम नूं। कोई बेरोजगारी दूर कर दे, वो तो हुंदी नहीं। वो सारे बाहरले सूबियां दे लिया नौकरियां दे फिट करी जाना, प्राइवेट ते भी सरकारी ते भी। जवानी खाली पंजाब खाली हुई बाहर नूं भज्जी जांदी है। रोज मामा दे पुत्त मरदे चिट्टे नाल बिलकदियां मामा। अज 26 जनवरी है, तेरे चेते करा दा 26 जनवरी की गल की तू कि 26 जनवरी तक असीं बिल्कुल सफाया कर देंगे चिट्टे दा। टीमां तैयार हो गई, कित्थे हो गया भाई? पर गल्लां ही तेरे कोले। इन्ना जोर पंजाब नूं लीह ते लियाउण लई ला दे। तू तां कहंदा रहा यार कि असीं लोकां नूं बोलण लाया, लीडरां दे अगे सवाल जवाब करन लाया। साथों इन्ना डर गया भी सवाल जवाब झल नहीं हुंदे। हुण चैनल तू खरीद ले, ਜਿਹੜਾ कोई चैनल माड़ा मोटा बोलदा सी तू दबता, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਨਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ईडी ने बाडे बंदे चक ले, संजय सिंह वर्गे, सिसोदिया वर्गे। केजरीवाल कहना ईडी धक्के नाल सानू डांगा मार के बंदे नूं कुट के साडे खिलाफ बयान दवाउंदी है। ये केजरीवाल दा बयान सी ते तुसीं पंजाब च की कर रहे हो? उन्नी बदलाखोरी तो वो नहीं कर जिन्नी बदलाखोरी तुसीं पंजाब च आम लोकां नाल कढण लग गए। चलो ओहदा सियासतदान है, सियासतदानां दे करदे आ, तुसीं तां आम लोकां दी शुरू करता यार। सो भाई 29 तरीक रखी है, ਵੱਧ ਤੋਂ ਵੱਧ कोई बंदा ਉਹਦੇ ਘਰੇ नहीं रहना चाहिए ਤੇ नहीं ਇਹ ਬੁੱਚੜਾਂ ਨੂੰ ਮੂੰਹ ਪਊਗਾ। ਇੱਥੇ ਸਭ ਦੀ ਵਾਰੀ ਆਊ, ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਰਾਹੀਂ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ,
जगह देख के बह जाते हैं। ये बेलड़ लोग ने, इन्हां नाल कोई बंदा उन्होंने हट जूगा, इन्होंने बंदे नहीं भाले थे, इत्थे आया करने धरने लई। ਇਹਦਾ मकसद की है भी जे जथेबंदियां जिउंदियां जथेबंदी ढांचा जिउंदा रहा तो मैनूं लोग सवाल करनगे, मैनूं घेरनगे। ये खंडिया दो। यही मोदी की नीति है कि किसी भी तरीके नाल जे पंजाब ते कब्जा करना है तो जथेबंदियां नूं बदनाम करो। अज आम इन्हां दे पिंडां दा प्रचार है, ये धरने लाउंदे आ जी पैसे लैके, ये फंड इकट्ठा करन दे मारे जी दिल्ली नूं चल पे हुण, ये सड़कां ते बह जांदे आ जी, ये लोकां नूं तंग करदे आ। मैं पुछना चाहना पंजाब दे लोको, जे बचना है, जे बचना इक्को हल है तुहाडे कोल, जथेबंदक रूप च इकट्ठे हो जाओ। कोई भी जथेबंदियां तुहाडे पिंडां च बणीआं उहनां नाल जुड़ जाओ, क्योंकि जे तुहाडियां कोई ਜ਼ਮੀਨਾਂ ਦੇ कब्जे करन आउणगे, कोई चिप्पां वाले मीटर लगण आउंदे है, कोई धक्केशाही हुंदी है, तो उत्थे तुहाडे नाल ये जथेबंदियां खड़दियां। जे तुहानूं किसानी मोर्चा कोई एक वारी ठੱਲ पा के आए काले कानूनां नूं, तो वो जथेबंदियां पा के आईआं ने। उत्थे सानूं कोई सियासी लीडर नहीं जिता के लिया, कोई सरकार नहीं जिता के लियाई, सिर्फ ते सिर्फ साडे लोकां दा इकट्ठ जथेबंदक रूप च असीं इकट्ठे सी, साडीआं जथेबंदियां जिता के लियाईआं ने। लख जाए मैं कहना कोई बंदा 16 कलां दे संपूर्ण नहीं हुंदा, कोई बंदा इत्थे सारे तत्तां तो पूरा नहीं हुंदा। घाटा कमियां बहुत होणगीਆਂ, पर इन्हां दा सारा जोर है भी इन्हां नूं बदनाम करके जथेबंदियां नूं लोकां कोलों इन्हां तों लोकां नूं तोड़ दिओ, उदों बाद तुहाडे 76 कल्ले दे पैणगे। ये याद रखियो। 13 फरवरी नूं दिल्ली दा सदा जथेबंदियां दा, ਉਹਨੂੰ भी बहुत कोशिश करूगा खदेड़न दी, खराब करन दी। इकट्ठे हो जाओ भाई। इन्हां ने बंदिਆਂ ਨੂੰ लगा। एक मैं तुहानूं होर बेनती करदा मेरा वीर, साडे ते लगातार हमले हो रहे आ, पोली ते, पानी ते, इतिहास ते, ਜ਼ਮੀਨਾਂ ਦੇ कब्जे होने की तैयारी कर रहे ने, खोण की कोशिश हो रही है लगातार, रोजगार खोया जा रहा। पर असी की कर रहे हैं? असी जिहड़ा अपना मूँह है, जिहड़ा दुश्मन के खिलाफ असी बोलना हुंदा है, उधर नूं अपना मोर्चा खोलना हुंदा है, अपने बंदे खिलाफ ही खोल लैंदे आ। असी ये कामरेड है जी, ये सिख है जी, ये फलाना जी, ढिमका जी, ये गल्लां करनियां छड्ड दिओ बाई। फेसबुकां ते वीडियो पाउणियां, पोस्टां पाउणियां छड्ड दिओ अपनिਆਂ ਦੇ खिलाफ। लख माड़ा होवे अपना अंदर बुला के कमरे च गल कर लो, बिठा के गल कर लो, जनता करो लोकां सामने पंडो एक दूजे नूं। ਉਹ ਚਾਹੁੰਦਾ ਹੀ आपस में दफाड़ हो जाण। सो इस करके बई बेनती है, मैं रोज पिंडां जाना, मैं यही प्रचार करदा भी भाईचारा कायम रखो, एकता रखो, जथेबंदक रूप च इकट्ठे हो जाओ। पिंडां दी जिहड़ी साडी लोग साडे दफाड़ होए पिया, जातां पातां दे बखरेवे ने, सिवे गुरुद्वारे डोडी बनाई बैठे हो, इकट्ठे करो भाई, एक थां हो जाओ। अपने पिंडां दे मजदूर भरावां दे नाल खड़िया करो, वो साझा कायम करो। असीं पंजाब बचाउण दी गल करदे, मैं पंजाब बचाउण दा हुक्का दिंदा। जे पंजाब बचाउणा, पहलां पंजाब दे विच पिंड बचाउणे पैणे आ। पिंड बचाउण लई सानूं भाईचारा बचाउणा पैणा, पिंडां दा साझा कायम करनियां पैणीਆਂ, अपने गरीब गुरबे नाल खड़ना पैणा जे चाहुंदे आ पंजाब बचे। ते नहीं हमले बहुत खतरनाक है, कुछ भी नहीं। ठीक है भाई, 29 तरीक नूं कोट तुन्ने मिलते हैं, फिर उत्थे हुण कोई रह जे, हर बंदा पहुंचना चाहिए। धन्नवाद। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सो पंजाबियों, तुहानूं पता ही है कि पंजाब दे अंदर की चल रहा। बड़े चावां दे नाल, बड़े खुशियां दे नाल, बदलाव लई, इनकलाब लई लोकां ने ये मुख्यमंत्री सहेड़िया सी, जिहड़ा अज साडी जवानी दा शिकार खेडण ते लग्या होया, बुचड़पणे ते उतरिया होया। किवें साडे नाल दे साथियां नूं नंगे करके सीए स्टाफां च कटा रहा है, उन्हां दियां वीडियो बना के देख रहा है, उन्हां नूं वीडियो कॉल ते भी देख रहा, कह रहा पुलिस वालियां नूं कि मैनूं वीडियो कॉल करके दिखाओ, इहनूं नंगा करके कुੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ यार भी किवें बहाने दे नाल सीए स्टाफ च वापरिया।
ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ। ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ। ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ 'ਚ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਮੇਰੇ ਕੋਲ, ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ, ਖੁਸ਼ੀ ਦੀ ਗੱਲ ਹੈ। ਠੀਕ ਹੈ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ
ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ। ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ ਗੱਲ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ ਇਹਨੂੰ, ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜ ਪਿੰਡ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪਿੰਡ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਹੀਂ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਉਹ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤ ਅੱਜ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੈਥੋਂ, ਪਰ ਤੇਰੇ 'ਚ ਬੇਅੰਤੇ ਬੁੱਚੜ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ, ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭੁਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ
ਇੱਟ ਦਾ ਜਵਾਬ ਪੱਥਰ ਨਾ ਦੇਣਗੇ, ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਫਿਰ ਠੀਕ ਹੈ। ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਗੁੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਦੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਹੈ। ਚਿੱਟਾ ਰੋਕਣਾ ਝੋਟੇ ਵਰਗਿਆਂ ਸਾਡੇ ਵਰਗਿਆਂ ਦਾ ਕੰਮ ਹੈ, ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਕੋਈ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਦੀ ਲੋਕ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲੈ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਨਹੀਂ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨਿਆਂ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਪਿੰਡਾਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਦੇ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ
ਲੋਕਾਂ ਦਾ ਇਕੱਠ ਜਥੇਬੰਦਕ ਰੂਪ 'ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ 'ਚ ਤਾਂ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ, ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ, ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਹੈ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਹਾਂ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ, ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ ਲੋਕਾਂ ਦੇ ਸਾਹਮਣੇ, ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਾਈ ਬੇਨਤੀ ਆ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਹੋ, ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦਾ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਤਾਂ ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਨੇ ਮਿਲਦੇ ਆ, ਫਿਰ ਉੱਥੇ ਹੁਣ ਕੀ ਰਹਿ ਜੇ। ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੂੰ ਤੁਸੀਂ ਸੁਣਿਆ ਯਾਰ ਵੀ ਕਿਵੇਂ ਬਹਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ, ਹਾਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਬਹਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਬਹਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ,
ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ, ਖੁਸ਼ੀ ਦੀ ਗੱਲ ਹੈ, ਠੀਕ ਹੈ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ ਗੱਲ। ਸੋ ਯਾਰ, ਜੇ ਤਾਂ
ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ ਇਹਨੂੰ, ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜ ਪਿੰਡ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪਿੰਡ ਦੇ ਉਤਰਿਆ ਹੋਇਆ ਤੂੰ ਯਾਰ? ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇ ਇੱਥੋਂ, ਪਰ ਤੇਰੇ 'ਚ ਬੇਅੰਤ ਤੇ ਬੁੱਚੜ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ। ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰਨ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ ਝੋਟੇ ਵਰਗਿਆਂ ਦਾ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ।
ਕੋਈ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਦੀ ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲੈ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ। ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਰਾਹੀਂ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨਿਆਂ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਨਾਂ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਹੀ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ 'ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ। ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ। ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਹੈ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ।
ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ ਲੋਕਾਂ ਸਾਹਮਣੇ, ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਮਿਲਦੇ ਆ, ਫਿਰ ਉੱਥੇ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੂੰ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ, ਹਾਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ, ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ ਮਲੇਰਕੋਟਲੇ ਜੇਲ੍ਹ ਜਾਣ ਦੇ। ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ,
ਕਹਿੰਦੇ ਉਹਦੇ ਕੋਲ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 21/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਈ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 21/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ, ਖੁਸ਼ੀ ਦੀ ਗੱਲ ਹੈ, ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਮਾ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਬਸ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ, ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਕ ਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲੋਂ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ,
क्योंकि ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ ਨਾ ਤਸ਼ੱਦਦ ਢਾਇਆ ਮੈਨੂੰ ਕਿਹੋ ਨਾ ਐਡਾ ਖੋਰੀ ਬੰਦਾ ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਇਹਨਾਂ ਗੱਲਾਂ ਦੇ ਲਈ ਹੈ। ਉਹ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੈਥੋਂ, ਪਰ ਤੇਰੇ 'ਚ ਬੇਅੰਤ ਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰਨ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ ਝੋਟੇ ਵਰਗਿਆਂ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਕੋਈ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਪੰਜਾਬ ਖਾਲੀ ਹੋਈ ਨਾ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ,
ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਕਿ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ, ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ। ਇੱਥੇ ਸਭ ਦੀ ਵਾਰੀ ਆਊ, ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਨਾਲ ਹੀ ਵੀ ਕਰਦਾ, ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨਿਆਂ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਨਾਂ ਨਾਲ ਜੁੜ ਜਾਓ, ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ, ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ, ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ, ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ, ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ, ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ, ਲੋਕਾਂ ਸਾਹਮਣੇ ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਾਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਤਾਂ ਕੁਝ ਵੀ ਨਹੀਂ।
ठीक है बई 29 तरीक नूं कोट तुन्ने मिलते हैं, फिर उत्थे ना हुण कोई रह जे, हर बंदा पहुंचना चाहिए। धन्नवाद। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सो पंजाबियों ਤੁਹਾਨੂੰ पता ही है कि पंजाब दे अंदर की चल रहा। बड़े चावां दे नाल, बड़े खुशियां दे नाल बदलाव लई, इनकलाब लई लोकां ने ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਸਾਡਾ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਉਹਨੂੰ ਮਹੀਨੇ ਬਾਅਦ ਜਾਗ ਆਈ ਵੀ ਮੈਂ ਅੱਜ ਜਾ ਕੇ ਪੁਲਿਸ ਕੋਲੇ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਮੇਰੇ ਕੋਲ, ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ
कि साडे घरे एक बच्चा आने वाला है, खुशी की गल है। ठीक है भाई, चंगी गल है, तेरे घरे बच्चा आना, सी बधाइयां। पर मैनू एक गल का जवाब दे, ਜਿਹੜੇ पंजाब च मामा दे पुत्त आ भाने वर्गे, वो किसी मां का पुत्त है, वैसे ਉਹਦੀ मां मरी भी है, ਉਹਦਾ ਪਿਓ ਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ, ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ?
ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ, ਇਹ ਉਮੀਦ ਨਹੀਂ ਸੱਜਣਾ ਤੇਥੋਂ, ਪਰ ਤੇਰੇ 'ਚ ਬੇਅੰਤ ਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ, ਤੂੰ ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ, ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭੁਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦੀ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਮੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰਨ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਹੇ ਆ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ ਝੋਟੇ ਵਰਗਿਆਂ ਦਾ ਸਾਡੇ ਵਰਗਿਆਂ ਦਾ ਕੰਮ ਹੈ, ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ। ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ।
ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ, ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ, ਇਹ ਵਿਹਲੜ ਲੋਕ ਨੇ, ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ, ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ, ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਪਿੰਡਾਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ, ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੁਣ, ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਨਾਂ ਨਾਲ ਜੁੜ ਜਾਓ, ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ, ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ, ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ, ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ, ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ, ਲਗਾਤਾਰ ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ, ਲੋਕਾਂ ਸਾਹਮਣੇ ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਾਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ ਤੇ ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ,
ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੂੰ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ। ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ। ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ ਹੈ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲੇ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ, ਖੁਸ਼ੀ ਦੀ ਗੱਲ ਹੈ। ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਬਸ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਆ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ।
ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ। ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲੋਂ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇ ਇੱਥੋਂ, ਪਰ ਤੇਰੇ 'ਚ ਬੇਅੰਤੇ ਬੁੱਚੜ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ।
ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਗੁੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਦੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰਨ ਚਿੱਟੇ ਦਾ ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਹੇ ਆ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ ਝੋਟੇ ਵਰਗਿਆਂ ਦਾ ਸਾਡੇ ਵਰਗਿਆਂ ਦਾ ਕੰਮ ਹੈ, ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ। ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ। ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਦੇ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ।
ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ ਤਾਂ ਉਹ ਜਥੇਬੰਦੀਆਂ ਹੀ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ 'ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ, ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ, ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ, ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ, ਲੋਕਾਂ ਸਾਹਮਣੇ ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਾਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਤਾਂ ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ, ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੂੰ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀ ਰਿਹਾ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ।
ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਸਾਡਾ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਉਹਨੂੰ ਮਹੀਨੇ ਬਾਅਦ ਜਾਗ ਆਈ ਵੀ ਮੈਂ ਅੱਜ ਜਾ ਕੇ ਪੁਲਿਸ ਕੋਲੇ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ, ਖੁਸ਼ੀ ਦੀ ਗੱਲ ਹੈ, ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਮਾ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਆ ਤੇ ਉਹਦਾ ਇੱਕ ਭਰਾ ਹੈ, ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ
ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ ਗੱਲ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ ਇਹਨੂੰ, ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜ ਪਿੰਡ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪਿੰਡ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇ ਇੱਥੋਂ, ਪਰ ਤੇਰੇ 'ਚ ਬੇਅੰਤ ਤੇ ਬੁੱਚੜ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭੁਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ। ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰਨ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ,
ਇਹ ਕੰਮ ਸਾਡੇ ਹੈ। ਚਿੱਟਾ ਰੋਕਣਾ ਝੋਟੇ ਵਰਗਾ ਸਾਡੇ ਵਰਗਾ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਾ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਕੋਈ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਦੀ ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲੈ। ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ। ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ। ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ। ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਨਾਂ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਹੈ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਹੀ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ 'ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਚਾਹੇ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ। ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ। ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ। ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ। ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ
ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦੇ ਖਿਲਾਫ ਹੀ ਖੋਲ ਲੈਂਦੇ ਹਾਂ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ, ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ, ਲੋਕਾਂ ਸਾਹਮਣੇ ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਾਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਬਹਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ, ਹਾਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਬਹਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਬਹਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਬਹਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਬਹਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ, ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਬਹਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ।
ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਿਖਾ ਆਪਣੇ ਲਿਖਾ ਲਈ ਹੋਣੀ ਆ ਕਿ ਸਾਡੇ ਕੋਲੇ ਭਾਨੇ ਨੇ, ਸਾਡਾ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ, ਖੁਸ਼ੀ ਦੀ ਗੱਲ ਹੈ, ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ, ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇਹ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਕ ਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ
ਇਹਦੇ ਨਾਲੋਂ ਬੇਅੰਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਤੇਰੇ ਦੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਹੀਂ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਉਹ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤ ਅੱਜ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇਥੋਂ, ਪਰ ਤੇਰੇ 'ਚ ਬੇਅੰਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ, ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭੁਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ। ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ, ਝੋਟੇ ਵਰਗਿਆਂ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਹਾਂ, ਸਵਾਲ ਕਰਦੇ ਹਾਂ, ਲੜਕਦੇ ਹਾਂ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਪੰਜਾਬ ਖਾਲੀ ਹੋਈ, ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ।
ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਨਾਲ ਹੀ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਨਾਂ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ, ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ। ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ। ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਇਹ ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ ਲੋਕਾਂ ਦੇ ਸਾਹਮਣੇ, ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਹੋ, ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ।
ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ ਹਮਲੇ ਬਹੁਤ ਖਤਰਨਾਕ ਹੈ, ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਨੇ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ। ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ, ਹਾਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ, ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਈ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਿਖਾ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਸਾਡਾ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਉਹਨੂੰ ਮਹੀਨੇ ਬਾਅਦ ਜਾਗ ਆਈ ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ।
ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਮੇਰੇ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ, ਖੁਸ਼ੀ ਦੀ ਗੱਲ ਹੈ। ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਵੈਸੇ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਤੇਰੇ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਹੀਂ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਉਹ ਟਾਈਮ ਕਿਹੜੀ ਗੱਲਾਂ ਦੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ।
ਉਹਦੇ ਕੈਮਰਾ ਲਵਾ ਕੇ ਉਹਦੀ ਬੈਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ ਹੈ। ਛੱਡ ਦੇ ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ। ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤ ਅੱਜ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇਥੋਂ, ਪਰ ਤੇਰੇ 'ਚ ਬੇਅੰਤ ਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ। ਤੂੰ ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਫਿਰ ਠੀਕ ਹੈ। ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਗੁੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ, ਝੋਟੇ ਵਰਗਿਆਂ ਦਾ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਦੀ ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਨਾ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ,
ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਨਹੀਂ ਰਹਿਣਾ ਚਾਹੀਦਾ, ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ, ਆਪਣੇ ਬੰਦਿਆਂ ਰਾਹੀਂ ਵੀ ਕਰਦਾ, ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ, ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ, ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ, ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ, ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ, ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਦੇ ਨਾਲ ਜੁੜ ਜਾਓ, ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਈ, ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ, ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਇਹ ਮੁੱਖ ਮੰਤਰੀ ਸਹੇੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ, ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੂੰ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ, ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ, ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ, ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ, ਮਲੇਰਕੋਟਲੇ ਜੇਲ੍ਹ ਸੀਗਾ। ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਿਖਾ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ,
ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ। ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ, ਖੁਸ਼ੀ ਦੀ ਗੱਲ ਹੈ। ਠੀਕ ਆ ਭਾਈ, ਚੰਗੀ ਗੱਲ ਆ, ਤੇਰੇ ਘਰੇ ਬੱਚਾ ਆਉਣਾ ਸੀ, ਵਧਾਈਆਂ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਆ ਭਾਨੇ ਵਰਗੇ, ਉਹ ਕਿਸੇ ਮਾਂ ਦਾ ਪੁੱਤ ਹੈ, ਬਸ ਉਹਦੀ ਮਾਂ ਮਰੀ ਵੀ ਹੈ, ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ 'ਚ ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਤ ਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਉਤਰਿਆ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਹੀਂ ਕਿਹੋ ਨਾ,
ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਹੋਰ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਕੱਲੀ ਹਰਕਤ ਉਹਦੀ ਦੇਖ ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ, ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤਾਂ 'ਚ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੈਥੋਂ, ਪਰ ਤੇਰੇ 'ਚ ਬੇਅੰਤ ਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ ਤੂੰ, ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ। ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਦੇ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਹੈ। ਚਿੱਟਾ ਰੋਕਣਾ, ਝੋਟੇ ਵਰਗਿਆਂ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਹਾਂ, ਸਵਾਲ ਕਰਦੇ ਹਾਂ, ਲੜਕਦੇ ਹਾਂ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲੈ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲ ਉਹਨਾਂ ਦੇ ਮਗਰ ਪਾ ਦਿੰਦਾ।
ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਨਹੀਂ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ। ਆਪਣੇ ਬੰਦਿਆਂ ਰਾਹੀਂ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ। ਇਹਨੂੰ ਬੰਦੇ ਨਹੀਂ ਭਾਲੇ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ। ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ। ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ 'ਚ ਬਣੀਆਂ ਉਹਦੇ ਨਾਲ ਜੁੜ ਜਾਓ। ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ, ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ। ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ, ਜਥੇਬੰਦਕ ਰੂਪ 'ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ। ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ। ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ। ਤੇ ਉਦੋਂ ਬਾਅਦ ਤੁਹਾਡੇ ਛਿੱਤਰ ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ। ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦੇ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਇਹ ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ ਲੋਕਾਂ ਦੇ ਸਾਹਮਣੇ, ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ 'ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਇਹ ਨਹੀਂ ਹਮਲੇ ਬਹੁਤ ਖਤਰਨਾਕ ਹੈ, ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ
ਕੋਟ ਤੁੰਨੇ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ। ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ, ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ। ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ। ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ। ਹੁਣ ਤਾਂ ਗੱਲ ਇਹ ਸਾਬਤ ਹੋ ਗਈ, ਹਾਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ ਦੇਤਾ ਚੈਨੀ ਖੋਹਣ ਦਾ। ਕਹਾਣੀ ਕੀ ਬਣਾਈ, ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ। ਜਿਵੇਂ ਉਹ 'ਚ ਕਿਹਾ ਗਿਆ ਸੀਗਾ, ਉਹ ਵੀ 2023 ਦੀ ਘਟਨਾ ਸੀ ਵੀ ਸਾਡੇ ਨਾਲ 9ਵੇਂ ਮਹੀਨੇ 'ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10,000 ਰੁਪਇਆ। ਉਹਦਾ ਪਰਚਾ ਦਰਜ ਹੋਇਆ ਸੀ 20/1/2024 ਨੂੰ। ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ, ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ, ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ। ਅੱਜ ਭਾਨੇ ਨੂੰ ਤੜਕੇ, ਅੱਜ ਉਹਦੀ ਜ਼ਮਾਨਤ ਹੋਈ, ਕੱਲ ਅੱਜ ਭਰਾ ਦਿੱਤੀ ਗਈ। ਅੱਜ 11 ਵਜੇ ਅਸੀਂ ਤਾਂ ਚੱਲੇ ਸੀ, ਹਲੇ ਵੀ 3-4 ਵਜੇ ਚਲੋ ਪਰਵਾਨਾ ਆਊਗਾ ਉੱਥੋਂ, ਉਦੋਂ ਛੱਡਣਗੇ। ਮਲੇਰਕੋਟਲੇ ਜੇਲ੍ਹ ਸੀਗਾ, ਜਾਣ ਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ। 379(B) ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਖੋਹੀ ਆ। ਕਹਾਣੀ ਕੀ ਬਣਾਈ, ਕਹਿੰਦੇ ਜੀ ਇਹ ਆਪਣਾ 21/12/2023 ਦੀ ਘਟਨਾ ਹੈ ਕਿ 21/12/2023 ਨੂੰ ਭਾਨੇ ਨੇ ਪਟਿਆਲੇ 'ਚ ਕਿਸੇ ਬੰਦੇ ਨੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ, ਕਹਿੰਦੇ ਉਹਦੇ ਕੋਲੋਂ ਕੋਈ ਦਿਖਾ ਆਪਣੇ ਲਿਖਾ ਲਈ ਹੋਣੀ ਹੈ ਕਿ ਸਾਡੇ ਕੋਲੇ ਭਾਨੇ ਨੇ, ਭਾਨਾ ਪਟਿਆਲੇ ਆਇਆ, ਸਕਾਰਪੀਓ ਗੱਡੀ ਸੀ ਚਿੱਟੇ ਰੰਗ ਦੀ, ਵਿੱਚ ਭਾਨਾ ਬੈਠਾ ਸੀ, ਇੱਕ ਉਹਦੇ ਨਾਲ ਹੋਰ ਬੰਦਾ ਸੀ, ਸਾਡੀ ਚੈਨੀ ਖੋਲੀ। ਇਹ ਘਟਨਾ ਹੈਗੀ 21/12/2023 ਦੀ, ਜਾਣੇ ਪਰਚਾ ਦਰਜ ਹੁੰਦਾ ਇਸੇ ਘਟਨਾ ਦਾ 20/1/24 ਨੂੰ। ਜਿਹੜੇ ਬੰਦੇ ਦੀ ਚੈਨੀ ਖੋਈ ਗਈ, ਕੀ ਉਸੇ ਦਿਨ ਪੁਲਿਸ ਕੋਲ ਨਹੀਂ ਗਿਆ? ਉਹ ਮਹੀਨੇ ਬਾਅਦ ਉਹਨੂੰ ਜਾਗ ਆਈ, ਵੀ ਮੈਂ ਅੱਜ ਜਾ ਕੇ ਪੁਲਿਸ ਕੋਲ ਦਿਖਾ ਦੇਵਾਂ ਕਿ ਮੇਰੀ ਚੈਨੀ ਖੋਲੀ ਕਿਸੇ ਬੰਦੇ ਨੇ। ਜਾਣੇ ਦੋਨੇ ਪਰਚੇ, ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 20/1/24 ਨੂੰ, ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 20/1/24 ਨੂੰ। ਦੋਨੇ ਮੁਕੱਦਮੇ ਇੱਕੋ ਦਿਨ, ਇੱਕੋ ਤਰੀਕ ਤੇ ਹੁੰਦੇ ਆ। ਉਧਰ ਉਹ ਕਹਿੰਦੀ ਮੇਰੇ ਕੋਲ, ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ, ਇਹ ਕਹਿੰਦਾ ਮੇਰੇ ਕੋਲੇ ਉਸੇ ਦਿਨ ਭਾਨੇ ਨੇ ਮੇਰੀ ਚੈਨੀ ਖੋਈ ਆ ਕੇ। ਭਾਂਸਿਆ ਤੂੰ ਅੱਜ ਸਟੇਜ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ,
खुशी की गल है। ठीक है भाई, चंगी गल आ, तेरे घरे बच्चा आना सी, बधाइयां। पर मैनू एक गल का जवाब दे, ਜਿਹੜੇ पंजाब च मामा दे पुत्त आ भाने वर्गे, वो किसी मां का पुत्त है, वैसे ਉਹਦੀ मां मरी भी है, ਉਹਦਾ ਪਿਓ ਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ। ਉਹ ਕਿਸੇ ਦਾ ਪੁੱਤ ਨਹੀਂ, ਕਿਸੇ ਦਾ ਭਰਾ ਨਹੀਂ, ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ। ਤੈਨੂੰ ਕਿੰਨਾ ਚਾਅ ਵੀ ਤੇਰੇ ਘਰੇ, ਤੇਰੇ ਪਰਿਵਾਰ ਚ ਇੱਕ ਨਵਾਂ ਜੀ, ਇੱਕ ਨਵਾਂ ਬੱਚਾ ਆਉਣ ਵਾਲਾ ਹੈ, ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ, ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਹਾ ਫਿਰ ਵੀਡੀਓ ਕਾਲ ਦੇ ਉੱਤੇ, ਤੇ ਅੱਜ ਪਟਿਆਲੇ ਲਿਜਾ ਕੇ ਰਾਤ ਨੂੰ ਸੀਏ ਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ, ਉੱਥੇ ਕੀ ਤੂੰ ਕਰਾਏਗਾ, ਕਿੰਨਾ ਜ਼ੁਲਮ ਤਸ਼ੱਦਦ ਤੂੰ ਕਰਾਏਗਾ। ਤੂੰ ਦੁਬਾਰਾ ਉਹ ਬੁੱਚੜਪਣੇ ਤੇ ਉਤਰਿਆ ਹੋਇਆ, ਉਹੀ 80-90 ਦਾ ਦੌਰ, ਤੂੰ ਦੁਬਾਰੇ ਉਹੀ ਗੱਲਾਂ ਲੋਕਾਂ ਨੂੰ ਦੁਬਾਰੇ ਦੁਹਰਾ ਰਿਹਾ। ਸੁਣਦੇ ਆਏ ਆ ਵੀ 80-90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ, ਕਿਵੇਂ ਸੀਏ ਸਟਾਫਾਂ 'ਚ, ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਈਆਂ ਜਾਂਦੀਆਂ ਸੀ, ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੰਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ। ਉਹੀ ਬੁੱਚੜਪਣਾ ਜਿਹਦੀਆਂ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਹੈ, ਅੱਜ ਕੇ ਬੁੱਚੜਾਂ ਨੂੰ ਕੈਦਾਂ ਵੀ ਹੋ ਰਹੀਆਂ ਨੇ। ਉਹੀ ਕਹਾਣੀ ਬਿਲਕੁਲ ਤੂੰ ਉਵੇਂ ਦੁਹਰਾਉਣ ਲੱਗ ਗਿਆ। ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਹੈ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ, ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਹੈ ਇੱਕ ਮੁੰਡਾ ਹੈ। ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨ ਤੌਰ ਤੇ ਅਪਰਾਧ ਹੈ, ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਹੀ ਰੋਲ ਦਿੰਦਾ, ਕਹਾਣੀਆਂ 'ਚ, ਗੱਪਾਂ 'ਚ। ਸੋ ਯਾਰ, ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੈਤੀ ਬੰਦੇ ਨੇ, ਜੇ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋਈ ਜ਼ਮੀਰ ਹੈਗੀ ਆ, ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਈਆਂ ਨੇ, ਇਹਨੂੰ ਤੁਸੀਂ ਚੰਗੇ ਆ, ਮੈਨੂੰ ਪਤਾ ਤੁਸੀਂ ਚੰਗੇ ਆ, ਤੁਹਾਡੀ ਸੋਚ ਚੰਗੀ ਆ, ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਈਆਂ ਵੀ ਪੰਜਾਬ ਦਾ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ, ਕੋਈ ਪੰਜਾਬ ਲੀਹ ਤੇ ਆ ਜੇ, ਬੇਰੁਜ਼ਗਾਰੀ ਘਟ ਜੇ, ਚਿੱਟਾ ਨਸ਼ਾ ਘਟ ਜੇ, ਪ੍ਰਵਾਸ ਰੁਕ ਜੇ, ਨੌਕਰੀਆਂ ਸਾਨੂੰ ਮਿਲ ਜਾਣ, ਸਾਡੇ ਮਜ਼ਦੂਰਾਂ ਦੇ ਹੱਲ, ਸਾਡੇ ਕਿਸਾਨੀ ਦੇ ਹੱਲ ਹੋ ਜਾਣ, ਤਾਂ ਹੀ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ। ਅੱਜ ਉਹ ਬੰਦਾ ਕਿਹੜੇ ਬੁੱਚੜਪਣੇ ਦੇ ਉਤਰਿਆ ਹੋਇਆ, ਕੀ ਉਹਨੂੰ ਸਵਾਲ ਪੁੱਛੋਗੇ? ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ, ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜਪਣੇ ਦੇ ਉਤਰਿਆ ਹੋਇਆ ਤੂੰ? ਯਾਰ ਤੂੰ ਬੈਂਕ ਤੇ ਬੁੱਚੜ ਨਾਲੋਂ ਵੀ ਉਹਨੂੰ ਵੀ ਮਾਤ ਪਾਏਗਾ, ਉਹਨੂੰ ਵੀ ਲੋਕ ਭੁੱਲ ਜਾਣਗੇ, ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲੋਂ ਬੈਂਤਾ ਬੁੱਚੜ ਚੰਗਾ ਸੀ। ਹਲੇ ਜਿਹੜੇ ਕੰਮਾਂ ਦੇ ਤੂੰ ਤੇਰੇ ਦੇ ਪੰਜਾਬ ਦੇ ਲੋਕ, ਮੇਰੀ ਗੱਲ ਸੁਣ ਲਓ, ਇਹ ਬਾਈ ਤੁਹਾਡੇ ਯਾਦ ਰੱਖਿਓ, ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ, ਕਿਉਂਕਿ ਅਸੀਂ ਤਾਂ ਬੋਲਦੇ ਹਾਂ, ਸਰਕਾਰ ਨੂੰ ਸਵਾਲ ਕਰਦੇ ਹਾਂ ਤਾਂ ਲੜਕਦੇ ਹਾਂ। ਇਹ ਤੁਹਾਡੇ ਧੀਆਂ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕੇ ਸੀਏ ਸਟਾਫਾਂ ਦੇ ਵਿੱਚ, ਥਾਣਿਆਂ ਦੇ ਵਿੱਚ ਨਾ ਜਲੀਲ ਕੀਤਾ, ਨਾ ਤਸ਼ੱਦਦ ਢਾਇਆ, ਮੈਨੂੰ ਕਿਹੋ ਨਾ। ਐਡਾ ਖੋਰੀ ਬੰਦਾ ਯਾਰ, ਇਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ, ਹੱਦ ਹੋ ਗਈ ਯਾਰ। ਇੰਨਾ ਨੀਵਾਂ ਲੈਵਲ ਲੈ ਆਏਗਾ ਆਪਣਾ। ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲਿਆ ਕੇ ਥਾਣੇ 'ਚ ਕੁੱਟੋ, ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਹਲੇ ਬੰਦੇ ਕਹਿੰਦੇ ਆ ਕਿ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਹੈ ਕਿ ਉਹ ਕਿਸੇ ਦੀ ਵੀਡੀਓ ਦੇਖੋ। ਇਹਦੇ ਕੋਲ ਟਾਈਮ ਹੀ ਇਹਨਾਂ ਗੱਲਾਂ ਦੇ ਲਈ ਹੈ। ਉਹ ਟਾਈਮ ਕਿਹੜੀ ਗੱਲਾਂ ਨੇ ਇਹਦੇ ਕੋਲ? ਚੁਟਕਲੇ ਸੁਣ ਲਓ, ਕਹਾਣੀਆਂ ਸੁਣ ਲਓ, ਗੱਪ ਸੁਣ ਲਓ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਇਹਨੇ ਸੁਖਪਾਲ ਸਿੰਘ ਖਹਿਰੇ ਤੇ ਕੀਤਾ ਸੀ। ਉਹਦੀ ਬੈਰਕ ਤੇ ਕੈਮਰਾ ਲਵਾਤਾ ਸੀ। ਸੁਖਪਾਲ ਸਿੰਘ ਖਹਿਰਾ ਕਦੋਂ ਉੱਠਦਾ, ਕਦੋਂ ਬਹਿੰਦਾ, ਸਿੱਧਾ ਪੈਂਦਾ, ਟੇਢਾ ਪੈਂਦਾ, ਪਿਸ਼ਾਬ ਕਦੋਂ ਜਾਂਦਾ, ਟੱਟੀ ਕਦੋਂ ਜਾਂਦਾ, ਇਹ ਕੱਲੀ ਹਰਕਤ ਉਹਦੀ ਦੇਖ, ਉਹਦੇ ਕੈਮਰਾ ਲਵਾ ਕੇ ਉਹਦੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ। ਆਹ ਕਰਤੂਤਾਂ ਦਾ ਮਾਲਕ। ਛੱਡ ਦੇ, ਚੰਗਾ ਨਹੀਂ ਹੁੰਦਾ, ਛੱਡ ਦੇ। ਕੱਖ ਨਹੀਂ ਰੱਖਿਆ ਨਾ ਕੰਮਾਂ 'ਚ। ਕੋਈ ਕੰਮ ਪੰਜਾਬ ਦੀ ਗੱਲ ਕਰ ਲੈ, ਕੋਈ ਭਲੇ ਦੀ ਗੱਲ ਕਰ ਲੈ। ਕਿਹੜੇ ਕੰਮਾਂ ਨੂੰ ਤੁਰ ਪਿਆ, ਕਿਹੜੇ ਰਾਹ ਨੂੰ ਤੁਰ ਪਿਆ ਯਾਰ ਤੂੰ? ਜਿਹੜਾ ਭਗਵੰਤ ਲੋਕਾਂ ਨੇ ਸੁਣਿਆ,
ਜਿਹੜਾ ਭਗਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ, ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ, ਕਦੇ ਜੁਗਨੂ ਹਾਜ਼ਰ ਹੈ ਰਾਹੀਂ ਸੁਣਿਆ, ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿ ਉਹ ਭਗਵੰਤ ਜਿਹੜਾ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ, ਹਰ ਗੱਲ 'ਚ, ਹਰ ਕਹਾਣੀ, ਹਰ ਚੁਟਕਲੇ 'ਚ। ਉਹ ਭਗਵੰਤ ਅੱਜ ਕਿਹੜੇ ਰਾਹ ਪੈ ਗਿਆ ਯਾਰ? ਇਹ ਉਮੀਦ ਨਹੀਂ ਸੱਜਣਾ ਤੇਥੋਂ, ਪਰ ਤੇਰੇ 'ਚ ਬੇਅੰਤੇ ਵਿਚਲ ਦੀ ਰੂਹ ਪ੍ਰਵੇਸ਼ ਕਰ ਗਈ। ਮਾਤ ਪਾਏਗਾ, ਸਭ ਨੂੰ ਪਿੱਛੇ ਛੱਡੇਗਾ, ਤੂੰ ਮੇਰੀ ਗੱਲ ਯਾਦ ਰੱਖੀ। ਸੋ ਪੰਜਾਬ ਦੇ ਲੋਕੋ, 29 ਤਰੀਕ ਨੂੰ ਬਾਈ ਇਕੱਠ ਰੱਖਿਆ ਕੋਟ ਦੁੰਨੇ। ਜੇ ਅੰਦਰ ਕੋਈ ਰੜਕ ਹੈਗੀ ਆ, ਅੰਦਰ ਕੋਈ ਦਰਦ ਹੈਗਾ, ਕੋਈ ਰੋਹ ਹੈਗਾ, ਤਾਂ ਉਹਦੇ ਪੰਜਾਬ ਦਾ ਕੋਈ ਵੀ ਬੰਦਾ, ਕੋਈ ਸਾਡਾ ਭਰਾ, ਨੌਜਵਾਨ, ਕੋਈ ਬਜ਼ੁਰਗ, ਕੋਈ ਮਾਂ ਭੈਣ, ਉਹਦੇ ਰੁਕਣੇ ਨਹੀਂ ਚਾਹੀਦੇ। ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਕੋਟ ਦੁੰਨਾ, ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜ਼ਬਰ ਦਾ ਸਾਹਮਣਾ ਕਰਨ ਲਈ ਲੋਕ ਤਿਆਰ ਨੇ। ਕਿਹੜੇ ਭੁਲੇਖੇ 'ਚ ਬੈਠਾ, ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ। ਇਹ ਜਿਹੜਾ ਜ਼ਬਰ ਤੂੰ ਢਾ ਰਿਹਾ, ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ, ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ, ਇਹ ਲੋਕ ਤੈਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ। ਗੱਲ ਯਾਦ ਰੱਖੀ। ਜੇ ਹੁਣ ਵੀ ਨਾ ਜਾਗੇ ਫਿਰ ਠੀਕ ਹੈ, ਫਿਰ ਸਤਨਾਮ ਹੈ, ਫਿਰ ਠੀਕ ਹੈ, ਸਾਡੇ ਵਰਗਿਆਂ ਨੂੰ ਫਸਣ ਦਿਓ, ਮਾਰਨ ਦਿਓ, ਕੋਈ ਗੱਲ ਨਹੀਂ। ਮਗਰੋਂ ਸਾਡੇ ਵਰਗਿਆਂ ਦੀਆਂ ਗੱਲਾਂ ਗੁੱਲਾਂ ਸੁਣਦੇ ਰਿਹਾ ਕਰੋ ਵੀ ਬੰਦੇ ਦਾ ਚੰਗੇ ਸੀ ਯਾਰ, ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ, ਉਦੋਂ ਅਸੀਂ ਕਿਉਂ ਨਾ ਉੱਠੇ। ਮਗਰੋਂ ਪਛਤਾਈ ਜਾਇਆ ਕਰੋ। ਅੱਜ ਗੀਤ ਸੁਣਾਈ ਗਿਆ ਖੜਾ ਉੱਥੇ ਸਟੇਜਾਂ ਤੇ, ਥੱਲੇ ਬੈਠੇ ਲੋਕਾਂ ਨੇ ਕਿਸੇ 'ਚ ਜ਼ਰੂਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ। ਉਹ ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ, ਖਹਿਰੇ ਵਰਗਿਆਂ ਨੂੰ, ਭਾਨੇ ਵਰਗਿਆਂ ਨੂੰ, ਆ ਮੇਰੇ ਵੀ ਪਰਚਾ ਦਿੱਤਾ ਸੀ ਤੂੰ ਹਰੀਕੇ ਪਤਨ ਤਰ ਚਿੱਟੇ ਦਾ, ਝੋਟਾ ਮਾਨਸਾ ਵਾਲਾ, ਉਹ ਵੀ ਚੱਕ ਕੇ ਤੂੰ ਅੰਦਰ ਦੇਦਾ ਸੀ। ਜਿੰਨਾ ਜ਼ੋਰ ਸਾਡੇ ਵਰਗਿਆਂ ਨੂੰ, ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ, ਇਹ ਕੰਮ ਸਾਡੇ ਆ। ਚਿੱਟਾ ਰੋਕਣਾ, ਝੋਟੇ ਵਰਗਿਆਂ ਸਾਡੇ ਵਰਗਿਆਂ ਦਾ ਕੰਮ ਹੈ। ਏਜੰਟਾਂ ਨੂੰ ਪੈਸੇ ਕਢਾਉਣੇ ਭਾਨੇ ਵਰਗਿਆਂ ਦਾ ਕੰਮ ਹੈ। ਇਹ ਤੇਰੇ ਕੰਮ ਹੈ, ਤੂੰ ਸਰਕਾਰ ਹੈ। ਉਹ ਜੇ ਅਸੀਂ ਕਰਦੇ ਆ, ਸਵਾਲ ਕਰਦੇ ਆ, ਲੜਕਦੇ ਆ ਅਸੀਂ ਤੈਨੂੰ। ਇੰਨਾ ਜ਼ੋਰ ਜਿੰਨਾ ਤੂੰ ਲਾ ਰਿਹਾ ਚਿੱਟਾ ਰੋਕਣ ਦੀ ਲਾ ਦੇ ਯਾਰ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹ ਇਨਸਾਫ ਹੀ ਦਵਾ ਦੇ ਕੌਮ ਨੂੰ। ਕੋਈ ਬੇਰੁਜ਼ਗਾਰੀ ਦੂਰ ਕਰ ਦੇ, ਉਹਦੇ ਤੋਂ ਹੁੰਦੀ ਨਹੀਂ। ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਨੌਕਰੀਆਂ ਦੇ ਫਿੱਟ ਕਰੀ ਜਾਂਦਾ, ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ। ਜਵਾਨੀ ਖਾਲੀ, ਪੰਜਾਬ ਖਾਲੀ ਹੋਈ ਤਾਂ ਬਾਹਰ ਨੂੰ ਭੱਜੀ ਜਾਂਦੀ ਹੈ। ਰੋਜ਼ ਮਾਮਾ ਦੇ ਪੁੱਤ ਮਰਦੇ ਆ, ਚਿੱਟੇ ਨਾਲ ਬਿਲਕਦੀਆਂ ਮਾਵਾਂ। ਅੱਜ 26 ਜਨਵਰੀ ਹੈ, ਤੇਰੇ ਚੇਤੇ ਕਰਾ ਦਿਆਂ। 26 ਜਨਵਰੀ ਦੀ ਗੱਲ ਕੀਤੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚਿੱਟੇ ਦਾ। ਟੀਮਾਂ ਤਿਆਰ ਹੋ ਗਈਆਂ, ਕਿੱਥੇ ਹੋ ਗਿਆ ਬਾਈ? ਪਰ ਗੱਲਾਂ ਹੀ ਆ ਤੇਰੇ ਕੋਲੇ। ਇੰਨਾ ਜ਼ੋਰ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਲਾ ਦੇ। ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ, ਲੀਡਰਾਂ ਦੇ ਅੱਗੇ ਅਸੀਂ ਸਵਾਲ ਜਵਾਬ ਕਰਨ ਲਾਇਆ। ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ। ਹੁਣ ਚੈਨਲ ਤੂੰ ਖਰੀਦ ਲਏ, ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦੱਬਤਾ, ਉਹਦੀਆਂ ਰੀਚਾਂ ਘਟਾਤੀਆਂ, ਆਪਦੇ IT ਸੈੱਲਾਂ ਦੇ ਮਗਰ ਪਾ ਦਿੰਦਾ। ਵਿਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ। ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹ ਤੂੰ ਅੰਦਰ ਨਹੀਂ ਆਉਣ ਦਿੰਦਾ। ਤੁਸੀਂ ਰੌਲਾ ਪਾਉਂਦੇ ਹੋ ਕਿ ਕੇਜਰੀਵਾਲ ਧੱਕਾ ਕਰਦਾ, ਆਪਣਾ ਧੱਕਾ ਕਰਦਾ ਸਾਡੇ ਨਾਲ ਮੋਦੀ। ਈਡੀ ਨੇ ਬਾਡੇ ਬੰਦੇ ਚੱਕ ਲਏ, ਸੰਜੇ ਸਿੰਘ ਵਰਗੇ, ਸਿਸੋਦੀਆ ਵਰਗੇ। ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਡਾਂਗਾ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਹੈ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਉਨੀ ਬਦਲਾਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾਖੋਰੀ ਤੁਸੀਂ ਪੰਜਾਬ 'ਚ ਆਮ ਲੋਕਾਂ ਨਾਲ ਕੱਢਣ ਲੱਗੇ। ਚਲੋ ਉਹਦਾ ਸਿਆਸਤਦਾਨ ਹੈ, ਸਿਆਸਤਦਾਨਾਂ ਦੇ ਕਰਦੇ ਆ, ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ। ਸੋ ਬਾਈ 29 ਤਰੀਕ ਰੱਖੀ ਆ, ਵੱਧ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ। ਤੇ ਨਹੀਂ ਇਹ ਬੁੱਚੜਾਂ ਨੂੰ ਮੂੰਹ ਪਊਗਾ, ਇੱਥੇ ਸਭ ਦੀ ਵਾਰੀ ਆਊ। ਸਾਨੂੰ ਪਹਿਲਾਂ ਛੱਡ ਦੇਣਗੇ, ਤੁਸੀਂ ਮਗਰੋਂ ਆ ਜਾਓਗੇ। ਇਹਦਾ ਅਗਲਾ ਜ਼ੋਰ ਲੱਗਿਆ ਹੋਇਆ
ਕਿਸੇ ਵੀ ਤਰੀਕੇ ਨਾਲ ਜਥੇਬੰਦੀਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਰਾਹੀਂ ਵੀ ਕਰਦਾ ਹੈ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਹੈ ਵੀ ਵਜ੍ਹਾ ਦੇਖਦੇ ਨਹੀਂ, ਜਗ੍ਹਾ ਦੇਖ ਕੇ ਬਹਿ ਜਾਂਦੇ ਆ। ਇਹ ਵਿਹਲੜ ਲੋਕ ਨੇ, ਇਹਨਾਂ ਨਾਲ ਕੋਈ ਬੰਦਾ ਉਹਨੂੰ ਹਟ ਜੂਗਾ, ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਇੱਥੇ ਆਇਆ ਕਰਨੇ ਧਰਨੇ ਲਈ। ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ, ਜਥੇਬੰਦੀ ਢਾਂਚਾ ਜਿਉਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ, ਮੈਨੂੰ ਘੇਰਨਗੇ, ਇਹ ਖੰਡਿਆ ਦਿਓ। ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਥੇਬੰਦੀਆਂ ਨੂੰ ਬਦਨਾਮ ਕਰੋ। ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ, ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ, ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ। ਹੁਣ ਇਹ ਸੜਕਾਂ ਤੇ ਬਹਿ ਜਾਂਦੇ ਆ ਜੀ, ਇਹ ਲੋਕਾਂ ਨੂੰ ਤੰਗ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕੋ, ਜੇ ਬਚਣਾ ਇੱਕੋ ਹੱਲ ਆ ਤੁਹਾਡੇ ਕੋਲ, ਜਥੇਬੰਦ ਰੂਪ ਚ ਇਕੱਠੇ ਹੋ ਜਾਓ। ਕੋਈ ਵੀ ਜਥੇਬੰਦੀਆਂ ਤੁਹਾਡੇ ਪਿੰਡਾਂ ਚ ਬਣੀਆਂ ਉਹਦੇ ਨਾਲ ਜੁੜ ਜਾਓ, ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ, ਕੋਈ ਚਿੱਪਾਂ ਵਾਲੇ ਮੀਟਰ ਲੱਗਣ ਆਉਂਦੇ ਆ, ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ। ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਾਨੂੰਨਾਂ ਨੂੰ ਤਾਂ ਉਹ ਜਥੇਬੰਦੀਆਂ ਪਾ ਕੇ ਆਈਆਂ ਨੇ। ਉੱਥੇ ਸਾਨੂੰ ਕੋਈ ਸਿਆਸੀ ਲੀਡਰ ਨਹੀਂ ਜਿਤਾ ਕੇ ਲਿਆਇਆ, ਕੋਈ ਸਰਕਾਰ ਨਹੀਂ ਜਿਤਾ ਕੇ ਲਿਆਈ, ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ, ਸਾਡੀਆਂ ਜਥੇਬੰਦੀਆਂ ਜਿਤਾ ਕੇ ਲਿਆਈਆਂ ਨੇ। ਲੱਖ ਚਾਹੇ ਮੈਂ ਕਹਿੰਦਾ ਕੋਈ ਬੰਦਾ 16 ਕਲਾਂ ਦੇ ਸੰਪੂਰਨ ਨਹੀਂ ਹੁੰਦਾ, ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ, ਘਾਟਾਂ ਕਮੀਆਂ ਬਹੁਤ ਹੋਣਗੀਆਂ, ਪਰ ਇਹਨਾਂ ਦਾ ਸਾਰਾ ਜ਼ੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਤੇ ਉਦੋਂ ਬਾਅਦ ਤੁਹਾਡੇ 76 ਕੱਲੇ ਦੇ ਪੈਣਗੇ। ਇਹ ਯਾਦ ਰੱਖਿਓ। 13 ਫਰਵਰੀ ਨੂੰ ਦਿੱਲੀ ਦਾ ਸੱਦਾ ਜਥੇਬੰਦੀਆਂ ਦਾ, ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖਦੇੜਨ ਦੀ, ਖਰਾਬ ਕਰਨ ਦੀ। ਇਕੱਠੇ ਹੋ ਜਾਓ ਬਾਈ, ਇਹਨਾਂ ਦੇ ਬੰਦਿਆਂ ਨੂੰ ਲਗਾ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ, ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ, ਪੋਲੀ ਤੇ, ਪਾਣੀ ਤੇ, ਇਤਿਹਾਸ ਤੇ, ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ, ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ, ਰੁਜ਼ਗਾਰ ਖੋਇਆ ਜਾ ਰਿਹਾ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਜਿਹੜਾ ਆਪਣਾ ਮੂੰਹ ਹੈ, ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ, ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ, ਆਪਣੇ ਬੰਦਿਆਂ ਖਿਲਾਫ ਹੀ ਖੋਲ ਲੈਂਦੇ ਆ। ਅਸੀਂ ਇਹ ਕਾਮਰੇਡ ਹੈ ਜੀ, ਇਹ ਸਿੱਖ ਹੈ ਜੀ, ਇਹ ਫਲਾਨਾ ਜੀ, ਢਿਮਕਾ ਜੀ, ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ। ਫੇਸਬੁੱਕਾਂ ਤੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਛੱਡ ਦਿਓ ਆਪਣਿਆਂ ਦੇ ਖਿਲਾਫ। ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ, ਬਿਠਾ ਕੇ ਗੱਲ ਕਰ ਲਓ, ਜਨਤਕ ਕਰੋ ਲੋਕਾਂ ਦੇ ਸਾਹਮਣੇ, ਭੰਡੋ ਇੱਕ ਦੂਜੇ ਨੂੰ। ਉਹ ਤਾਂ ਚਾਹੁੰਦਾ ਹੀ ਆਪਸ ਵਿੱਚ ਦਫਾੜ ਹੋ ਜਾਣ। ਸੋ ਇਸ ਕਰਕੇ ਬਈ ਬੇਨਤੀ ਹੈ, ਮੈਂ ਰੋਜ਼ ਪਿੰਡਾਂ ਜਾਣਾ, ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈਚਾਰਾ ਕਾਇਮ ਰੱਖੋ, ਏਕਾ ਰੱਖੋ, ਜਥੇਬੰਦਕ ਰੂਪ ਚ ਇਕੱਠੇ ਹੋ ਜਾਓ। ਪਿੰਡਾਂ ਦੀ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਪਿਆ, ਜਾਤਾਂ ਪਾਤਾਂ ਦੇ ਬਖਰੇਵੇਂ ਨੇ, ਸਿਵੇ ਗੁਰਦੁਆਰੇ ਡੋਡੀ ਬਣਾਈ ਬੈਠੇ ਆ, ਉਹ ਇਕੱਠੇ ਕਰੋ ਭਾਈ, ਇੱਕ ਥਾਂ ਹੋ ਜਾਓ। ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ, ਉਹ ਸਾਂਝਾ ਕਾਇਮ ਕਰੋ। ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ, ਮੈਂ ਪੰਜਾਬ ਬਚਾਉਣ ਦਾ ਹੁੱਕਾ ਦਿੰਦਾ। ਜੇ ਪੰਜਾਬ ਬਚਾਉਣਾ, ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ। ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ, ਪਿੰਡਾਂ ਦਾ ਸਾਂਝਾ ਕਾਇਮ ਕਰਨੀਆਂ ਪੈਣੀਆਂ, ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆ ਪੰਜਾਬ ਬਚੇ। ਤੇ ਨਹੀਂ, ਹਮਲੇ ਬਹੁਤ ਖਤਰਨਾਕ ਹੈ, ਤਾਂ ਕੁਝ ਵੀ ਨਹੀਂ। ਠੀਕ ਹੈ ਬਾਈ, 29 ਤਰੀਕ ਨੂੰ ਕੋਟ ਤੋਂ ਨੇ ਮਿਲਦੇ ਆ, ਫਿਰ ਉੱਥੇ ਨਾ ਹੁਣ ਕੋਈ ਰਹਿ ਜੇ, ਹਰ ਬੰਦਾ ਪਹੁੰਚਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀਓ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ। ਬੜੇ ਚਾਵਾਂ ਦੇ ਨਾਲ, ਬੜੇ ਖੁਸ਼ੀਆਂ ਦੇ ਨਾਲ, ਬਦਲਾਅ ਲਈ, ਇਨਕਲਾਬ ਲਈ ਲੋਕਾਂ ਨੇ ਇਹ ਮੁੱਖ ਮੰਤਰੀ ਸਹੇੜਿਆ ਸੀ, ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਤੇ ਲੱਗਿਆ ਹੋਇਆ ਹੈ, ਬੁੱਚੜਪਣੇ ਤੇ ਉਤਰਿਆ ਹੋਇਆ। ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਏ ਸਟਾਫਾਂ 'ਚ ਕਟਾ ਰਿਹਾ, ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ,
ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ, ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ, ਇਹਨੂੰ ਨੰਗਾ ਕਰਕੇ ਕੁੱਟੋ। ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਏ ਸਟਾਫ 'ਚ ਵਾਪਰਿਆ। ਨੰਗਾ ਕਰਕੇ ਵਿਹੜੇ 'ਚ ਬੰਨਿਆ, ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ, ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਤੇ ਉਸ ਵੇਲੇ ਬਹੁਤ ਸੱਜਣਾ ਨੇ ਇਤਰਾਜ਼ ਕੀਤਾ ਮੇਰੇ ਤੇ। ਇੱਕ ਦੋ ਦੇ ਮੈਨੂੰ ਫੋਨ ਵੀ ਆਏ, ਕਹਿੰਦੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ, ਉਹਨੂੰ ਨੰਗਾ ਕਰਾਇਆ, ਉਹਨੂੰ ਕਟਾਇਆ। ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ। ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਿ ਹਲੇ ਵੀ ਕੋਈ ਕਸਰ ਬਾਕੀ ਹੈ। ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379(B) ਦਾ ਮੁਕੱਦਮਾ